ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 11 मई 2018 28 विसाख नानक शाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते स्रोतियां नूं हमेशा इस तरह दस्सिए व्यूअर्स, जे तुसीं हक सच इंसाफ ते पैरा देंदा इको एक चैनल TV 84 नूं देखना चाहते हो तां तुसीं देख सकदे हो स्पैक्ट्रम केबल, आरसीएन केबल, गल्फ केबल इन कैनेडा, roku, जादू बॉक्स, शावा, फेसबुक, ग्लोबल CP दी ऐप राहीं, TV 84 दी ऐप राहीं ऑनलाइन स्ट्रीमिंग तुसीं TV 84 नूं देख सकते हो। व्यूअर्स, जे तुसीं TV 84 नाल जां प्रोग्राम सच्चो सच नाल फेसबुक राहीं जुड़े हो तां इस नूं वध तो वध लाइक करो ते शेयर करो अते नाल ही इस नूं YouTube ते सबसक्राइब भी करो। जी डॉक्टर साहब प्रोग्राम शुरू करते हैं। अज दे पहले इशू दे नाल जी डॉक्टर साहब की कहना चाहोगे? देखो, सब तो पहला तो असीं अपने दर्शकों तो ਸਰੋਤਿਆਂ ਤੋਂ माफ़ी चाहते हैं जी। ਜਿਵੇਂ ਅਸੀਂ ਪਰਸੋਂ ਦੱਸਿਆ ਸੀ ਕਿ ਬੀਤੇ ਕੱਲ ਕੈਪੀਟਲ ਹਿੱਲ ਦੇ ਉੱਤੇ ਜਿਹੜੇ ਪਾਕਿਸਤਾਨੀ ਅਮਰੀਕਨ ਕਾਂਗਰਸ PAC ਜਿਸ ਨੂੰ ਹੁਣ ਚਾਹਿਆ 27 ਸਾਲ ਹੋ ਗਏ ਨੇ, ਉਹਨਾਂ ਨੇ ਇੱਕ ਵਿਸ਼ੇਸ਼ ਸਮਾਗਮ ਰੱਖਿਆ ਸੀ ਔਰ ਉਸ ਸਮਾਗਮ ਦਾ ਬੇਸ਼ੱਕ ਮੁੱਖ ਵਿਸ਼ਾ ਤਾਂ US ਪਾਕਿਸਤਾਨ ਰਿਲੇਸ਼ਨਸ਼ਿਪ ਚੈਲੰਜਸ ਐਂਡ ਓਪਰਚੁਨਿਟੀਜ਼ ਇਸ ਦੇ ਥੱਲੇ ਸੀ ਜੀ। ਲੇਕਿਨ ਇਹ ਇੱਕ ਬਹੁਤ ਜਿਹੜਾ ਮੀਟਿੰਗ ਪੁਆਇੰਟ ਵੀ ਸੀ ਜਿੱਥੇ ਕਿ ਅੱਡ-ਅੱਡ ਪਰਸਪੈਕਟਿਵਸ ਤੋਂ ਜਿਹੜੀ ਗੱਲ ਵੀ ਹੋਈ ਔਰ ਇਸ ਦੇ ਮੁੱਖ ਮਹਿਮਾਨ ਵਜੋਂ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ, ਕਿਉਂਕਿ ਆਜ਼ਾਦ ਕਸ਼ਮੀਰ ਜਿਹੜਾ ਖਿੱਤਾ ਜਿਹੜਾ 1947 ਦੇ ਵਿੱਚ ਪਾਕਿਸਤਾਨ ਵੱਲ ਗਿਆ, ਹਾਲਾਂਕਿ ਉਹਨਾਂ ਦੀ ਇੱਕ ਆਪਣੀ ਹੋਂਦ ਹੈ, ਆਪਣੀ ਨੈਸ਼ਨਲ ਅਸੈਂਬਲੀ ਹੈ, ਸੁਪਰੀਮ ਕੋਰਟ ਹੈ ਜੀ, ਉਹਨਾਂ ਦਾ ਇਲੈਕਸ਼ਨ ਕਮਿਸ਼ਨ ਹੈ ਔਰ ਉਹਨਾਂ ਦੇ ਮੁਖੀ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਸਰਦਾਰ ਮਸੂਦ ਖਾਨ, ਉਹ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਜੀ। ਔਰ ਗੈਸਟ ਆਫ ਆਨਰ ਜਿਹੜੇ ਪਾਕਿਸਤਾਨ ਦੇ ਵਾਸ਼ਿੰਗਟਨ DC ਦੇ ਵਿੱਚ ਐਂਬੈਸਡਰ ਨੇ, ਉਹਨਾਂ ਦਾ ਇਜ਼ਾਜ਼ ਚੌਧਰੀ, ਜਿਹੜੇ ਉਹਨਾਂ ਦੇ ਨਾਂ ਦੇ ਨਾਲ ਕੋਈ ਹੋਰ ਵੀ ਮੇਰਾ ਖਿਆਲ ਹੈ ਉਹਨਾਂ ਦਾ ਜਿਹੜਾ ਇਜ਼ਾਜ਼ ਅਹਿਮਦ ਚੌਧਰੀ, ਅਹਿਮਦ ਉਹਨਾਂ ਦਾ ਮਿਡਲ ਨੇਮ ਹੈ, ਚੌਧਰੀ ਨਾਲ ਇਜ਼ਾਜ਼ ਅਹਿਮਦ ਚੌਧਰੀ ਜੀ, ਇਹ ਜਿਹੜੇ ਨੇ ਖਾਸ ਗੈਸਟ ਆਫ ਆਨਰ ਸਨ। ਸੋ ਉਹਦੇ 'ਚ ਜਿੱਥੇ ਉਹਨਾਂ ਨੇ ਸਾਨੂੰ ਸਪੈਸ਼ਲੀ ਜਿਹੜੀ ਪਾਕਿਸਤਾਨੀ ਅਮਰੀਕਨ ਕਾਂਗਰਸ ਹੈ ਉਹਨਾਂ ਨੇ ਬੋਲਣ ਦੇ ਲਈ ਸੱਦਿਆ ਸੀ, ਉੱਥੇ ਬੜਾ ਡਿਸਟਿੰਗੁਇਸ਼ਡ ਪੈਨਲ ਸੀ ਜਿਸ ਦੇ ਵਿੱਚ ਆਲਮੋਸਟ ਇਹ ਸਮਾਗਮ 11 ਵਜੇ ਸ਼ੁਰੂ ਹੋਇਆ, ਇੱਕ ਸੈਸ਼ਨ 11 ਤੋਂ 1 ਸੀ, ਫਿਰ ਨਾਲ ਹੀ ਕੰਟੀਨਿਊ ਦੂਸਰਾ ਸੈਸ਼ਨ ਹੋਇਆ ਔਰ ਇਸ ਦੇ ਵਿੱਚ ਅੱਡ-ਅੱਡ ਕਾਂਗਰਸਮੈਨ ਵੀ, ਇੱਕ ਨਿਊ ਜਰਸੀ ਤੋਂ ਕਾਂਗਰਸਮੈਨ ਸਨ, ਇੱਕ ਨਿਊਯਾਰਕ ਤੋਂ ਸਨ, ਕੋਲੋਰਾਡੋ ਤੋਂ ਸਨ ਔਰ ਚੰਗੀ ਗੱਲ ਸੀ ਕਿ US ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹਨਾਂ ਦਾ ਨੁਮਾਇੰਦਾ ਵੀ ਔਰ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਬੀਬੀ ਵੀ ਉਹਨਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ। ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਰਹੇ ਨੇ ਔਰ ਕੱਲ ਦਾ ਪ੍ਰੋਗਰਾਮ ਜਿਸ ਨੂੰ ਸਾਡੀ ਟੀਮ ਨੇ ਕਵਰ ਵੀ ਕੀਤਾ ਜੀ, ਅੱਜ 9:30 ਦੇ ਟਾਈਮ ਸਲੋਟ ਦੇ ਵਿੱਚ ਇਸ ਨੂੰ ਦਿਖਾਇਆ ਜਾਏਗਾ ਔਰ ਇਹ ਇੱਕ ਚੰਗਾ ਮੌਕਾ ਸੀ ਜਿੱਥੇ ਕਿ ਸਾਨੂੰ ਦੂਸਰਿਆਂ ਨੂੰ ਸੁਣਨ ਦਾ ਮੌਕਾ ਮਿਲਿਆ। ਪਾਕਿਸਤਾਨ ਦੇ ਐਂਬੈਸਡਰ ਵੀ ਔਰ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਵੀ ਦੋਨੋਂ ਹੀ ਜਿਹੜੇ ਨੇ ਉਹ ਜਿਸ ਨੂੰ ਅਸੀਂ ਡਿਪਲੋਮੈਟ ਕਹਿੰਦੇ ਹਾਂ, ਬਿਊਰੋਕਰੈਟ ਡਿਪਲੋਮੈਟ ਰਹੇ ਨੇ ਔਰ ਦੋਨਾਂ ਦੀ ਪ੍ਰੈਜੈਂਟੇਸ਼ਨ ਬੜੀ ਵਧੀਆ ਸੀ ਕਿਉਂਕਿ ਮੈਨੂੰ ਜਿੰਨੀ ਵਾਰੀ ਐਂਬੈਸਡਰਸ ਜਾਂ ਡਿਪਲੋਮੈਟਸ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਉਹ ਬਹੁਤ ਵਾਰ ਗੋਲ-ਮੋਲ ਗੱਲਾਂ ਕਰਦੇ ਨੇ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਇਹ ਕਿਹਾ ਕਿ ਜਦੋਂ ਡਿਪਲੋਮੈਟ ਨੂੰ ਡਿਫਾਈਨ ਕੀਤਾ ਜਾਂਦਾ ਉਹ ਇਹ ਹੈ ਕਿ ਇਫ ਅ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, if he says perhaps he means no, if he says no he is a no diplomat। so ਲੇਕਿਨ ਦੋਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਤਾਂ ਚਲੋ ਐਕਸ ਡਿਪਲੋਮੈਟ ਨੇ ਜਿਹੜੇ ਹੁਣ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਨੇ, ਲੇਕਿਨ ਜਿਹੜੇ ਸਿਟਿੰਗ ਐਂਬੈਸਡਰ ਨੇ ਪਾਕਿਸਤਾਨ ਦੇ ਇਜ਼ਾਜ਼ ਅਹਿਮਦ ਚੌਧਰੀ, ਉਹਨਾਂ ਨੇ ਵੀ ਬੜਾ ਖੁੱਲ੍ਹ ਕੇ ਜਿੱਥੇ ਉਹਨਾਂ ਨੇ ਆਪਣੀ ਕੰਟਰੀ ਨੂੰ ਡਿਫੈਂਡ ਕੀਤਾ ਜੀ, ਕਿਉਂਕਿ US ਦਾ ਜਿਹੜੇ ਸਪੀਕਰ ਫਾਦਰ ਸਨ ਕ੍ਰਿਸਚੀਅਨਿਟੀ ਨਾਲ ਜ਼ਾਹਰ ਹੈ ਸੰਬੰਧਤ,
ਸੋ ਉਹਨਾਂ ਨੇ ਕਾਫੀ ਰਗੜੇ ਦਿੱਤੇ ਸੀ ਪਾਕਿਸਤਾਨ ਨੂੰ ਕਿ ਉੱਥੇ ਈਸਾਈਆਂ ਨਾਲ ਜਾਂ ਕੀ ਦੂਜਿਆਂ ਨਾਲ ਕੀ ਹੋ ਰਿਹਾ। ਸੋ ਉਹਨਾਂ ਨੇ ਆਪਣੇ ਮੁਲਕ ਨੂੰ ਵੀ ਡਿਫੈਂਡ ਕੀਤਾ ਔਰ ਭਾਰਤ ਦੇ ਮਾਮਲੇ 'ਚ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਜੀ ਸਾਡੀ ਪ੍ਰੈਜੈਂਟੇਸ਼ਨ ਜਿਹੜੀ ਕਿ ਦੂਸਰੇ ਸੈਸ਼ਨ ਦੇ ਵਿੱਚ ਪਹਿਲਾ ਲੈਕਚਰ ਸੀ, ਉਸ ਨੂੰ ਜਿਹੜਾ ਕਰਾਊਡ ਨੇ ਤਾਂ ਸਰਾਏ, ਦੋਨੋਂ ਹੀ ਐਂਬੈਸਡਰਸ ਵੀ ਬੈਠੇ ਸੀ, ਉਹਨਾਂ ਨੇ ਵੀ ਬਹੁਤ ਤਾਰੀਫ ਕੀਤੀ ਔਰ ਉਹਨਾਂ ਨੇ ਸਾਨੂੰ ਆਰਗੇਨਾਈਜ਼ਰਸ ਨੇ ਇਹ ਆਨਰ ਵੀ ਦਿੱਤਾ ਹੈ ਕਿ ਉਹਨਾਂ ਨੇ ਸਾਨੂੰ ਦੋਨੋਂ ਐਂਬੈਸਡਰਸ ਦੇ ਨਾਲ ਜਿਹੜਾ ਐਜ਼ ਏ ਮੁੱਖ ਮਹਿਮਾਨ ਵੀ ਉਸ ਸੈਸ਼ਨ ਦੇ ਵਿੱਚ ਬਹਿਣ ਦੇ ਲਈ ਇਨਵਾਈਟ ਕੀਤਾ। ਸੋ ਬਾਕੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਵੀ ਮੈਂ ਸਸਪੈਂਸ ਨਹੀਂ ਜਿਹੜਾ ਉਹ ਖਤਮ ਕਰਨਾ ਚਾਹੁੰਦਾ, ਸੋ ਇਸ ਪ੍ਰੋਗਰਾਮ ਦੇ ਨਾਲ ਜ਼ਰੂਰ 9:30 ਵਜੇ ਦੇਖੋ, ਕਿਉਂਕਿ ਸਿੱਖ ਫੈਕਟਰ ਥਰਡ ਫੈਕਟਰ ਹੈ ਔਰ ਇੱਕ ਚੰਗੀ ਗੱਲ ਹੈ ਕਿ ਜਿੱਥੇ ਅਮਰੀਕਨ ਵੀ ਬੈਠੇ ਹੁੰਦੇ ਨੇ ਔਰ ਪਾਕਿਸਤਾਨੀ ਓਪੀਨੀਅਨ ਮੇਕਰ ਜਾਂ ਡਿਸੀਜਨ ਮੇਕਰਸ ਮੈਂ ਕਹਾਂ ਉਹ ਵੀ ਬੈਠੇ ਨੇ। ਉਹਨਾਂ ਦੇ ਵਿੱਚ ਇਹ ਜਿਹੜਾ ਸਿੱਖ ਫੈਕਟਰ ਹੈ ਕਿ ਜਦੋਂ ਤੁਸੀਂ ਈਵਨ ਅਮਰੀਕਾ ਪਾਕਿਸਤਾਨ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹੋ ਔਰ ਉਸ ਦੇ ਨਾਲ ਜ਼ਾਹਰ ਹੈ ਇੰਡੀਆ ਦਾ ਇੱਕ ਰੋਲ ਹੈ ਔਰ ਸਿੱਖ ਵਿਚਕਾਰ ਬੈਠੇ ਨੇ। ਅਸੀਂ ਤੀਸਰੀ ਪਾਰਟੀ ਸਾਂ 1947 ਚ ਵੀ ਟ੍ਰਾਂਸਫਰ ਆਫ ਪਾਵਰ ਦੀ ਨੈਗੋਸ਼ੀਏਸ਼ਨ ਵੇਲੇ। ਅੱਜ ਵੀ ਜੋ ਵੀ ਸਾਊਥ ਏਸ਼ੀਆ ਦੇ ਵਿੱਚ ਜੇ ਪਰਮਾਨੈਂਟ ਪੀਸ, ਸਟੇਬਿਲਿਟੀ, ਪ੍ਰੋਸਪੈਰਿਟੀ ਦੀ ਗੱਲ ਕਰਨੀ ਹੈ, ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ, ਤੇ ਸਿੱਖ ਫੈਕਟਰ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਔਰ ਅਸੀਂ ਜ਼ਾਹਰਾ ਤੌਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿਹੜੀ ਸਿੱਖ ਗੁਰਦੁਆਰਿਆਂ ਦੀ ਸਾਂਭ ਸੰਭਾਲ ਹੈ ਔਰ ਖਾਸ ਤੌਰ ਤੇ ਸਿੱਖਾਂ ਦਾ ਆਨਰ ਹੈ, ਜਿਵੇਂ ਉਹ ਸਿੱਖਾਂ ਦੇ ਨਾਲ ਪਿਆਰ ਕਰਦੇ ਨੇ ਔਰ ਉਹਨਾਂ ਦੀਆਂ ਨੀਤੀਆਂ ਦੇ ਵਿੱਚ ਵੀ ਜਿਹੜਾ ਉਹ ਸਿੱਖਾਂ ਪ੍ਰਤੀ, ਔਰ ਪਹਿਲਾ ਮੁਲਕ ਪਾਕਿਸਤਾਨ ਬਣਿਆ ਦੁਨੀਆ ਜਿਨ੍ਹਾਂ ਦੀ ਪੰਜਾਬ ਅਸੈਂਬਲੀ ਨੇ ਸਿੱਖ ਮੈਰਿਜ ਐਕਟ ਪਾਸ ਕਰਕੇ ਸਿੱਖਾਂ ਦੀ ਆਡਰੀ ਹੋਂਦ ਨੂੰ ਸਵੀਕਾਰ ਕੀਤਾ, ਜਦੋਂ ਕਿ ਉੱਥੇ ਅਜੇ ਵੀ ਅਸੀਂ ਉਹੀ ਆਰਟੀਕਲ 25B ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ। ਸੋ ਸਾਡੇ ਦਰਸ਼ਕ ਜ਼ਰੂਰ ਜੁੜੇ ਰਹਿਣ। ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਕੱਲ ਜਿਹੜਾ ਸਪੈਸ਼ਲ ਨਗਰ ਕੀਰਤਨ ਜਿਸ ਦੀ ਐਡਵਰਟਾਈਜ਼ਮੈਂਟ ਇਸ ਪ੍ਰੋਗਰਾਮ 'ਚ ਵੀ ਲਗਾਤਾਰ ਚੱਲਦੀ ਹੈ TV 84 ਤੇ, ਕੱਲ ਕਾਰਟਰੇਟ ਸਿਟੀ 'ਚ ਜਿੱਥੇ ਕਿ ਸਿਟੀ ਹਾਲ ਦੇ ਬਾਹਰ ਜਿਹੜਾ ਨਿਸ਼ਾਨ ਸਾਹਿਬ ਲਹਿਰਾਇਆ ਜਾਏਗਾ ਅਮਰੀਕਨ ਫਲੈਗ ਦੇ ਨਾਲ, ਜਿਹੜਾ ਐਫਰਟ ਉਹਨਾਂ ਨੇ ਕਈ ਸਾਲਾਂ ਤੋਂ ਲੋਕਲ ਆਰਗੇਨਾਈਜ਼ਰ ਸਿੱਖ ਸੰਗਤਾਂ ਨੇ ਕੀਤੇ। ਔਰ ਉਸ ਤੋਂ ਬਾਅਦ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੈਰੇਡ ਜਿਹੜੀ ਕਿ ਪਾਰਕ ਦੇ ਵਿੱਚ ਜਾ ਕੇ ਫਿਰ ਐਂਡ ਹੁੰਦੀ ਹੈ, ਉਹਨੂੰ TV 84 ਦੀ ਟੀਮ ਲਾਈਵ ਕਵਰ ਵੀ ਕਰੇਗੀ। ਸੋ ਅਸੀਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਸ ਪੈਰੇਡ ਦੇ ਵਿੱਚ ਨਗਰ ਕੀਰਤਨ 'ਚ ਸ਼ਾਮਲ ਹੋਣ। ਔਰ ਇਹ ਸਾਰੀ ਐਕਟੀਵਿਟੀ ਜਿਹੜੀ ਸਿਟੀ ਹਾਲ ਦੇ ਬਾਹਰ ਹੁੰਦੀ ਹੈ, ਮੇਅਰ ਨਿਸ਼ਾਨ ਸਾਹਿਬ ਲਹਿਰਾਉਂਦੇ ਨੇ, ਬਾਕੀ ਪੂਰੇ ਨਗਾਰੇ ਔਰ ਖਾਲਸਾਈ ਪਰੰਪਰਾਵਾਂ ਦੇ ਨਾਲ ਉਹ ਸਾਰਾ ਆਲਮੋਸਟ 40-45 ਮਿੰਟ ਦਾ ਹੀ ਸਮਾਗਮ ਹੁੰਦਾ ਔਰ ਉਸ ਤੋਂ ਬਾਅਦ ਮੁੱਖ ਪਾਰਕ ਦੇ ਵਿੱਚ ਜਾ ਕੇ ਦੀਵਾਨ ਸਜਦਾ। ਸੋ ਨਿਊ ਜਰਸੀ ਦੀਆਂ ਸਿੱਖ ਸੰਗਤਾਂ ਬਹੁਤ ਪ੍ਰੇਮ ਕਰਦੀਆਂ ਨੇ TV 84 ਦੇ ਨਾਲ ਵੀ। ਉਹਨਾਂ ਦੇ ਦੋਨੋਂ ਹੀ ਜਿਹੜੇ ਪ੍ਰਮੁੱਖ ਗੁਰਦੁਆਰਾ ਸਾਹਿਬ ਨੇ ਕਾਰਟਰੇਟ 'ਚ, ਉਹਨਾਂ ਦਾ ਵੀ ਔਰ ਸਾਨੂੰ ਵੀ ਉਹ ਹਰ ਸਾਲ ਸੱਦਾ ਦਿੰਦੇ ਨੇ ਮਹਿਮਾਨ ਦੇ ਤੌਰ ਤੇ। ਸੋ ਮੈਂ ਇਹ ਚਾਹਾਂਗਾ ਕਿ ਸਾਡੇ ਦਰਸ਼ਕ ਜਿਹੜੇ ਵੀ ਵੱਧ ਤੋਂ ਵੱਧ ਪਹੁੰਚ ਸਕਦੇ ਨੇ ਉਸ ਜ਼ਰੂਰ ਪਹੁੰਚਣ। ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਕੋਈ ਨਾ ਕੋਈ ਇਤਿਹਾਸਕ ਪਰਿਖੇਪ ਜਾਂ ਕੰਟੈਕਸਟ ਦੇ ਵਿੱਚ ਕਿਸੇ ਟੌਪਿਕ ਨੂੰ ਉਸ ਤੇ ਵਿਚਾਰ ਕਰਨਾ, ਉਸ ਨੂੰ ਪ੍ਰੈਫਰ ਕਰਦੇ। ਹਾਲਾਂ ਇਹ ਰਾਈਟ ਅਪ ਜਿਹੜਾ ਪ੍ਰਮੁੱਖ ਮੈਗਜ਼ੀਨ ਹੈ ਦਾ ਵੀਕ, ਉਸ ਦੇ ਵਿੱਚ ਇਨਵੈਸਟੀਗੇਟਿਵ ਜਰਨਲਿਸਟ ਹੀ ਮੈਂ ਕਹਾਂਗਾ, ਜਦੋਂ ਕਿ ਤੁਸੀਂ ਖਤਰਾ ਮੁੱਲ ਲੈ ਕੇ, ਕਿਉਂਕਿ ਸਿੱਕਮ ਬਾਰੇ ਖਬਰਾਂ ਤਾਂ 2017 ਤੋਂ ਆ ਰਹੀਆਂ ਕਿ ਕਿਵੇਂ ਅਗਸਤ 2017 ਚ ਉੱਥੇ ਜਿਹੜਾ ਇੱਕ ਇਤਿਹਾਸਕ ਗੁਰਦੁਆਰਾ ਡਾਂਗ ਮਾਰ, ਜਿਸ ਨੂੰ ਕਿਉਂਕਿ ਸਿੱਕਮ ਨੂੰ ਇੰਦਰਾ ਗਾਂਧੀ ਦੇ ਵੇਲੇ ਅਨੈਕਸ ਕੀਤਾ ਗਿਆ, ਉੱਥੇ ਥੋੜਾ ਬਹੁਤ ਲਾਮਿਆਂ ਨੂੰ ਐਕਸਟਰਾ ਪਾਵਰਸ ਵੀ ਦਿੱਤੀਆਂ ਹੋਈਆਂ ਨੇ। ਬਾਰਡਰ ਚਾਈਨਾ ਦੇ ਨਾਲ ਵੀ ਦੂਸਰੇ ਪਾਸਿਓਂ ਜਾ ਕੇ ਲੱਗਦਾ ਹੈ। ਚਾਈਨਾ ਦਾ ਕਲੇਮ ਵੀ ਜਿਵੇਂ ਉਹਨਾਂ ਦਾ ਭੂਟਾਨ ਤੇ ਕਲੇਮ ਹੈ, ਨੇਪਾਲ ਨੂੰ ਭੂਟਾਨ, ਸਿੱਕਮ, ਅਰੁਣਾਚਲ ਪ੍ਰਦੇਸ਼ ਨੂੰ ਸਾਊਥ ਤਿੱਬਤ ਕਹਿੰਦੇ ਨੇ, ਉਸ ਨੂੰ ਆਪਣੀਆਂ 5 ਫਿੰਗਰਸ ਹੀ ਗਿਣਦੇ ਨੇ। ਲੇਕਿਨ ਇਸ ਕੋਈ ਸ਼ੱਕ ਨਹੀਂ ਕਿ ਉੱਥੇ ਹੈਵੀ ਪ੍ਰੈਜ਼ੈਂਸ ਇੰਡੀਅਨ ਆਰਮੀ ਦੀ ਹੈ ਔਰ ਸਿੱਕਮ ਇੱਕ ਅਲੱਗ ਸਟੇਟ ਹੈ, ਉਸ ਦੇ ਵਿੱਚ ਸਿਸਟਮ ਤਾਂ ਉਹੀ ਹੈ, ਅਲਟੀਮੇਟਲੀ ਦਿੱਲੀ ਤੋਂ ਗਵਰਨ ਹੁੰਦਾ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਜਦੋਂ ਇੱਕ ਨਾਮ ਨਿਹਾਦ ਅਯੁੱਧਿਆ ਮੰਦਿਰ ਦੀ ਗੱਲ, ਜਿਸ ਨੂੰ ਐਸਟੈਬਲਿਸ਼ ਕਰਨ ਲਈ 500 ਸਾਲ ਪੁਰਾਣੀ ਮਸੀਤ ਢਾਹ ਦਿੱਤੀ ਗਈ,
ਫਿਰ ਹੋਰ ਥਾਵਾਂ ਤੇ ਕਿਤੇ ਉਹ ਤਾਜੋ ਮੰਦਰ ਬਣਾ ਰਹੇ ਨੇ, ਕਿਤੇ ਦੂਜਾ ਕਰ ਰਹੇ ਨੇ। ਲੇਕਿਨ ਕਿਵੇਂ ਸਿੱਖ ਧਰਮ ਦੀ ਇਤਿਹਾਸਕਤਾ ਚੁੱਪਚਾਪ ਇੱਕ ਗੁੰਮਨਾਮੀ ਦੇ ਤਰੀਕੇ ਨਾਲ ਕਿਤੇ ਸਿੱਧੇ ਤੌਰ ਤੇ, ਜਿਵੇਂ ਹਰਿਦੁਆਰ ਦੇ ਵਿੱਚ 1984 ਦੇ ਵਿੱਚ ਗੁਰਦੁਆਰਾ ਗਿਆਨ ਗੋਦੜੀ ਗੰਗਾ ਦੇ ਕੰਢੇ, ਜਿੱਥੇ ਗੁਰੂ ਨਾਨਕ ਸਾਹਿਬ ਨੇ ਉਸ ਗੰਗਾ ਕੰਢੇ ਖਲੋ ਕੇ ਬ੍ਰਾਹਮਣਵਾਦ ਨੂੰ, ਬ੍ਰਾਹਮਣਾਂ ਨੂੰ, ਉਹਨਾਂ ਦੇ ਇਹ ਸਾਰੇ ਕੂੜ ਕਰਮਕਾਂਡ ਨੂੰ ਚੈਲੰਜ ਕੀਤਾ ਸੀ, ਉਹ ਗੁਰਦੁਆਰਾ ਵੀ ਮਿਟਾ ਦਿੱਤਾ ਗਿਆ। ਨਵੰਬਰ 84 ਚ ਅਸੀਂ ਦੇਖਿਆ ਕਿ ਕਿਵੇਂ ਸੈਂਕੜਿਆਂ ਗੁਰਦੁਆਰਿਆਂ ਤੇ ਹਿੰਦੂ ਹਜੂਮ ਨੇ ਸਰਕਾਰੀ ਸਰਪ੍ਰਸਤੀ ਥੱਲੇ ਹਮਲਾ ਕੀਤਾ ਔਰ ਬਹੁਤ ਸਾਰੇ ਗੁਰਦੁਆਰੇ ਦਿੱਲੀ 'ਚ ਜਿਹੜੀਆਂ ਆਬਾਦੀਆਂ ਸਨ ਉਹ ਬਿਲਕੁਲ ਖੰਡਰਾਤ ਬਣਾ ਦਿੱਤੇ ਗਏ। ਹੌਲੀ ਹੌਲੀ ਦੂਸਰਿਆਂ ਨੇ ਕਬਜ਼ੇ ਕਰ ਲਏ, ਉਹ ਗੁਰਦੁਆਰੇ ਵੀ ਹੋਂਦ 'ਚ ਨਹੀਂ ਆਏ। ਔਰ ਸਿੱਕਮ ਦੇ ਇਸ ਗੁਰਦੁਆਰੇ 'ਚ ਔਰ ਇਹਦੇ ਨਾਲ ਰਿਲੇਟਡ ਇੱਕ ਹੋਰ, ਜਿਸ ਨੂੰ ਬਣਾਉਣ ਦੇ ਲਈ ਈਵਨ ਦਿੱਲੀ ਦੀ ਗੁਰਦੁਆਰਾ ਕਮੇਟੀ ਔਰ ਕਾਰ ਸੇਵਾ ਵਾਲੇ ਬਾਬੇ ਔਰ ਦੁਨੀਆ ਭਰ 'ਚ ਸਿੱਖੇ ਹੁਣ ਸਮਝਦੇ ਸੀ ਕਿ ਸਿੱਕਮ ਦੇ ਵਿੱਚ ਦੁਨੀਆ 'ਚ ਇੱਕ ਵੱਡੀ ਹਾਈਟ ਵਾਲੀ ਥਾਂ ਤੇ ਅੱਗੇ ਹੇਮਕੁੰਟ ਨਾਲ ਜੁੜਿਆ ਹੋਇਆ ਤਾਂ ਪਾਰਟ ਜਿਹੜਾ ਹੈ ਉਹ ਪੂਰਵ ਜਨਮ ਦੇ ਨਾਲ ਜੋੜ ਕੇ ਆਇਆ 10ਵੇਂ ਪਾਤਸ਼ਾਹ ਦੇ, ਉਸ ਬਾਰੇ ਤਾਂ ਇੱਕ ਵਿਵਾਦ ਵੀ ਰਿਹਾ। ਲੇਕਿਨ ਜਿਹੜੀ ਇਹ ਗੁਰੂ ਡੋਂਗ ਮੌਰ ਜਿਵੇਂ ਸਿੱਕਮ ਦੇ ਵਿੱਚ ਇੱਕ ਹਾਈਟ ਦੇ ਉੱਤੇ ਜਿੱਥੇ ਗੁਰੂ ਨਾਨਕ ਸਾਹਿਬ ਗਏ, ਔਰ ਇਹ ਕਿਉਂਕਿ 2019 ਦਾ ਸਾਲ 550 ਸਾਲਾ ਪ੍ਰਕਾਸ਼ ਪੁਰਬ ਵੀ ਹੈ ਗੁਰੂ ਨਾਨਕ ਸਾਹਿਬ ਦਾ, ਸੋ ਜ਼ਾਹਰ ਹੈ ਕਿ ਜਿੱਥੇ ਨੇਪਾਲ ਵਿਜ਼ਿਟ ਨੂੰ ਲੈ ਕੇ ਕਿ ਗੁਰੂ ਸਾਹਿਬ ਦੀ ਵਿਜ਼ਿਟ ਤੇ ਉੱਥੇ 550 ਸਾਲ ਜਿਹੜੇ ਨੇ ਉਹ ਉਸ ਨੂੰ ਸੈਲੀਬ੍ਰੇਟ ਕਰਨ ਦੀ ਲਾਈਨ 550 ਸਾਲ ਪ੍ਰਕਾਸ਼ ਪੁਰਬ ਦੇ, ਔਰ ਉਹਨਾਂ ਦੀ ਵਿਜ਼ਿਟ ਵੀ ਨੇਪਾਲ ਦੇ ਵਿੱਚ। ਇਸੇ ਤਰ੍ਹਾਂ ਇਹ ਹੋਪ ਸੀ ਕਿ ਕਿਉਂਕਿ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ ਇਤਿਹਾਸਕ ਪੱਖ ਹੈ ਗੁਰੂ ਨਾਨਕ ਸਾਹਿਬ ਦੀ 1516 ਚ ਵਿਜ਼ਿਟ ਜਿਹੜੀ ਹੈ ਇੱਥੇ, ਇਹ ਕਿਉਂਕਿ ਇਹੀ ਸਿੱਕਮ, ਭੂਟਾਨ, ਨੇਪਾਲ, ਇਹ ਪਹਾੜਾਂ ਦੀ ਜਿਹੜੀ ਯਾਤਰਾ ਸੀ ਉਸ ਦੇ ਵਿੱਚ ਇਸ ਦੇ ਵੇਰਵੇ ਵੀ ਮਿਲਦੇ ਨੇ। ਬੇਸ਼ੱਕ ਗੁਰਦੁਆਰਾ ਸਾਹਿਬ ਮੁੱਢਲੇ ਤੌਰ ਤੇ ਫੌਜ ਦੇ ਉੱਥੇ ਜਾਣ ਜਿਹੜਾ ਪ੍ਰੈਜ਼ੈਂਸ ਦੇ ਨਾਲ ਹੀ ਸਥਾਪਿਤ ਹੋਇਆ, ਪਰ ਕਿਵੇਂ ਉਸ ਗੁਰਦੁਆਰੇ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਔਰ ਦੂਸਰਾ ਸਟੱਫ ਚੁੱਕ ਕੇ ਇੱਕ ਦੂਰ ਹੋਰ ਗੁਰਦੁਆਰੇ ਜਿਸ ਨੂੰ ਇਹ ਹੁਣ ਮੱਠ ਬਣਾਉਣ ਤੇ ਤੁਲੇ ਹੋਏ ਨੇ ਉੱਥੇ ਰੱਖਿਆ ਗਿਆ। ਇਸ ਦਾ ਰੌਲਾ ਪਿਆ, ਪ੍ਰੋਟੈਸਟ ਹੋਇਆ। ਸ਼੍ਰੋਮਣੀ ਕਮੇਟੀ ਨੇ 3 ਮੈਂਬਰੀ ਕਮੇਟੀ, ਕਿਉਂਕਿ ਇੱਕ ਕਰਨਲ ਦਲਵਿੰਦਰ ਸਿੰਘ ਗਰੇਵਾਲ ਜਿਨ੍ਹਾਂ ਨੇ ਉੱਥੇ ਜਦੋਂ ਪੋਸਟਡ ਸੀ ਉਹਦੇ ਲਈ ਕੋਲੋਂ ਵੀ ਪੈਸੇ ਦਿੱਤੇ, ਕਲੈਕਟ ਕਰਕੇ ਵੀ ਲਾਏ, ਉਹਨਾਂ ਦੀ ਜਿਹੜੀ ਹੈ ਸਰਕਰਦਗੀ ਥੱਲੇ 3 ਮੈਂਬਰੀ ਟੀਮ ਸ਼੍ਰੋਮਣੀ ਕਮੇਟੀ ਨੇ ਭੇਜੀ, ਲੇਕਿਨ ਉਸ ਨੂੰ ਉੱਥੇ ਵੜਨ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਇਹ ਮੀਡੀਆ ਦੇ ਵਿੱਚ ਖਬਰ ਵੀ ਆਈ ਹੈ ਕਿ ਉੱਥੇ ਆਲਮੋਸਟ ਅਨਡਿਕਲੇਅਰਡ ਬੈਨ ਹੈ ਕਿ ਕੋਈ ਮੀਡੀਆ ਦਾ ਬੰਦਾ ਔਰ ਕੋਈ ਸਿੱਖ, ਈਵਨ ਸਿੱਖ ਜਿਹੜਾ ਕੋਈ ਟੈਕਸੀ ਡਰਾਈਵਰ ਵੀ ਕਿਸੇ ਹੋਰ ਪੈਸੇਂਜਰ ਨੂੰ ਵੀ ਲੈ ਕੇ ਜਾਂਦਾ ਹੈ ਉਸ ਨੂੰ ਮਾਰਕੁੱਟ ਕਰਕੇ ਉੱਥੋਂ ਦੌੜਾ ਦਿੱਤਾ ਜਾਂਦਾ ਹੈ। ਸੋ ਨਾ ਸ਼੍ਰੋਮਣੀ ਕਮੇਟੀ ਦੀ ਟੀਮ ਨੂੰ ਜਾਣ ਦਿੱਤਾ ਗਿਆ। ਦਿੱਲੀ ਕਮੇਟੀ ਨੇ ਇਸ ਬਾਰੇ ਰੌਲਾ ਗੌਲਾ ਥੋੜਾ ਬਹੁਤ ਜ਼ਰੂਰ ਪਾਇਆ, ਔਰ ਜਿਵੇਂ ਸਾਡੇ ਨੋਟਿਸ 'ਚ ਹੈ ਕਿ ਵੀ ਉੱਥੋਂ ਦੇ ਜਿਹੜਾ ਹਾਈ ਕੋਰਟ ਹੈ ਉਸ ਦੇ ਵਿੱਚ ਵੀ ਕੇਸ ਹੈ, ਜਿਸ ਨੂੰ ਜਿਹੜਾ ਵਾਇਸਸ ਫਾਰ ਫਰੀडम ਦੇ ਵਕੀਲ ਨੇ ਬਲਜਿੰਦਰ ਸਿੰਘ ਲੂੰਬਾ, ਉਹਨਾਂ ਨੇ ਇਸ ਬਾਰੇ ਥੋੜੇ ਬਹੁਤ ਵੇਰਵੇ ਵੀ ਦਿੱਤੇ ਸੀ, ਪਰ ਮੈਂ ਇਸ ਕੇਸ ਨੂੰ ਉਦੋਂ ਤਾਂ ਫੋਲੋ ਨਹੀਂ ਕੀਤਾ ਪ੍ਰੋਪਰਲੀ। ਔਰ ਇਸ ਬਾਰੇ ਵੀ ਕੋਈ ਸ਼ੱਕ ਨਹੀਂ ਕਿ ਦਿੱਲੀ ਦੀ ਗਵਰਨਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਗਈਆਂ ਨੇ ਕਿ ਇਹ ਜਿਹੜਾ ਗੁਰਦੁਆਰਾ ਡੋਂਗ ਮੌਰ ਇਸ ਨੂੰ ਵਾਈਪ ਆਊਟ ਕਰ ਦਿੱਤਾ ਗਿਆ। ਇਸ ਦੇ ਉੱਤੇ ਉਹਨਾਂ ਨੇ ਪੂਰਾ ਮੱਠ ਆਪਣਾ ਡਿਕਲੇਅਰ ਕਰ ਦਿੱਤਾ ਉੱਥੋਂ ਮਹਾਰਾਜ ਦਾ ਸਰੂਪ ਚੁੱਕ ਕੇ, ਔਰ ਉਹਨਾਂ ਨੇ ਜਿਹੜੇ ਉੱਥੇ ਹੁਣ ਇਸ ਨੂੰ ਇੱਕ ਪਾਸੇ ਤਾਂ ਹਿਸਟੋਰੀਸਿਟੀ ਤਬਾਹ ਕਰਨ ਦੀ ਲਾਈਨ ਹੈ, ਪਰ ਤੁਸੀਂ ਜੇ ਕੁੱਲ ਮਿਲਾ ਕੇ ਦੇਖੋ, ਹਾਲਾਂਕਿ ਜਿਸ ਰਿਪੋਰਟ ਦਾ ਮੈਂ ਜ਼ਿਕਰ ਕਰ ਰਿਹਾ ਇਹ ਰਵੀ ਬੈਨਰਜੀ ਜਰਨਲਿਸਟ ਨੇ ਦਾ ਵੀਕ ਲਈ ਕੀਤੀ ਹੈ ਔਰ ਇਹ ਸਿੰਪੈਥੈਟਿਕ ਰਿਪੋਰਟ ਹੈ, ਪਰ ਇੱਕ ਐਂਗਲ ਜਿਹੜਾ ਈਵਨ ਇਸ ਰਿਪੋਰਟ ਚੋਂ ਵੀ, ਔਰ ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਜਦੋਂ ਅਸੀਂ ਚਾਈਨਾ ਦੀ ਗੱਲ ਕਰਦੇ ਹਾਂ ਜਾਂ ਚਾਈਨਾ ਪਾਕਿਸਤਾਨ ਰਿਲੇਸ਼ਨਸ਼ਿਪਸ ਦੀ ਗੱਲ ਹੁੰਦੀ ਹੈ, ਜਾਂ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਵੀ ਸਿੱਖ ਵੀ ਜੁਆਇਨ ਕਰਨਾ ਚਾਹਣਗੇ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਸਾਡੇ ਪੰਜਾਬ ਚੋਂ ਵੀ ਇਸ ਨੂੰ ਇਹਨੂੰ ਬੈਨੀਫਿਟ ਹੋਏਗਾ ਪੰਜਾਬ ਨੂੰ। ਸੋ ਜ਼ਾਹਰ ਹੈ ਵੀ ਕਿਤੇ ਨਾ ਕਿਤੇ ਜੇ ਸਾਨੂੰ ਲੱਗਦਾ ਹੈ ਕਿ ਫਿਊਚਰ ਦੇ ਵਿੱਚ ਜੋ ਹਾਲਾਤ ਸਰਕਮਸਟੈਂਸਸ ਨੇ, ਚਾਈਨਾ ਸਾਡੇ ਨਾਲ ਜਾਂ ਸਾਡੀ ਆਵਾਜ਼ ਦੇ ਵਿੱਚ ਆਵਾਜ਼ ਰਲਾ ਸਕਦਾ ਹੈ, ਤੇ ਦੁਸ਼ਮਣ ਨੇ ਇੱਕ ਸਟੈਪ ਅੱਗੇ ਜਾਂਦੇ ਆ ਉੱਥੇ ਜੋ ਕੁਝ ਚੱਲ ਰਿਹਾ ਹੈ ਉਹਨੂੰ ਚਾਈਨਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਹੈ। ਔਰ ਕਿਉਂਕਿ ਜਿਹੜੀ ਸਟੋਰੀ ਜਦੋਂ ਪੱਤਰਕਾਰ ਜਾਂਦਾ ਹੈ ਉਹਦੇ ਕੋਲ ਜੋ ਸੋਰਸ ਹੁੰਦਾ ਉਹਦੇ ਤੇ ਹੀ ਆਪਣੀ ਕਹਾਣੀ ਨੂੰ ਬੇਸ ਕਰਦਾ ਹੈ। ਸੋ ਇਹਦੇ 'ਚ ਵੀ ਮੁੱਖ ਤੌਰ ਤੇ ਇਹ ਹੈ ਜੀ ਕਿ ਜਿਹੜੇ ਚਾਈਨੀਜ਼ ਉੱਥੇ ਇਨਸਟੀਗੇਟ ਕਰ ਰਹੇ ਨੇ ਔਰ ਉਹਨਾਂ ਦੇ ਵੀ ਇਸਲਾਮੀਆਂ ਨੇ ਕੀਤਾ, ਪਰ ਮੈਂ ਹੋਰ ਵੇਰਵੇ 'ਚ ਨਾ ਜਾਂਦੇ
ਦਾ ਵੀਕ ਦੀ ਸਟੋਰੀ, ਔਰ ਜਿਹੜਾ ਬੁੱਧਿਸਟ ਜਿਹੜੇ ਉਸ ਨੂੰ ਜਿਨ੍ਹਾਂ ਨੇ ਵਾਪਸ ਮੱਠ 'ਚ ਕਨਵਰਟ ਕੀਤਾ ਉਹ ਦਾਅਵਾ ਕਰਦੇ ਨੇ ਜੀ ਕਿ ਇਹ ਸਾਡੇ 8ਵੀਂ ਸਦੀ 'ਚ ਪਦਮਾ ਸੰਭਵਾ ਸਾਡੇ ਗੁਰੂ ਹੋਏ ਨੇ, ਇਹ ਉਹਨਾਂ ਦਾ ਮੱਠ ਹੈ। ਔਰ ਜਿਹੜਾ ਇਤਿਹਾਸ ਹੈ ਇਸ ਦਾ ਕਿ ਵੀ ਉੱਥੇ ਪਾਣੀ ਫ੍ਰੀ ਸੀ, ਲੋਕਾਂ ਨੂੰ ਪਾਣੀ ਦੀ ਜਿਹੜੀ ਹੈ ਬੜੀ ਦਿੱਕਤ ਸੀ, ਔਰ ਗੁਰੂ ਨਾਨਕ ਸਾਹਿਬ ਨੇ ਆਪਣੀ ਡਾਂਗ ਜਿਹੜੀ ਆ ਉਸ ਪਾਣੀ ਦੇ ਵਿੱਚ ਮਾਰੀ ਔਰ ਉਸ ਦਾ ਜਿਹੜਾ ਉਹ ਪਾਣੀ ਦਾ ਉਹ ਅਨਫਰੀਜ਼ ਹੋਇਆ ਉਹਨਾਂ ਹਿੱਸਾ, ਔਰ ਅੱਜ ਵੀ ਉਹੀ ਸੋਰਸ ਆਫ ਵਾਟਰ ਹੈ। ਔਰ ਇਸ ਤੋਂ ਹੀ ਉਹਨੂੰ ਗੁਰਦੁਆਰਾ ਡਾਂਗ ਮੌਰ ਕਿ ਜਿੱਥੇ ਡਾਂਗ ਮਾਰੀ ਹੈ ਉਸ ਦੇ ਨਾਲ ਜੋੜਿਆ ਗਿਆ। ਔਰ ਇਹ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਜੀ ਇਹ ਸਾਡਾ ਪਦਮਾ ਸੰਭਵਾ ਨਾਲ ਸੰਬੰਧ ਹੈ। ਔਰ ਇੱਕ ਜਿਹੜੀ ਲੋਕਲ ਟ੍ਰੈਡੀਸ਼ਨ ਵੀ ਰਹੀ ਤਿੱਬਤੀਆਂ ਦੀ, ਕਿਉਂਕਿ 1962 ਦੀ ਜੰਗ 1959 ਦੇ ਵਿੱਚ ਦਲਾਈ ਲਾਮਾ ਜਦੋਂ ਕਿ ਬੜਾ ਯੰਗ ਸੀ 16-17 ਸਾਲ ਦਾ ਉਸ ਨੂੰ CIA ਔਰ ਇੰਡੀਆ ਦੀ ਇੰਟੈਲੀਜੈਂਸ ਬਿਊਰੋ ਨੇ ਆਪਰੇਸ਼ਨ ਦੇ ਤਹਿਤ ਉੱਥੋਂ ਕੱਢਿਆ ਸੀ। ਤੇ ਬਹੁਤ ਸਾਰੇ ਜਿਹੜੇ ਨੇ ਉਦੋਂ ਧਰਮਸ਼ਾਲਾ ਜਿਹੜਾ ਹੈ ਉਸ ਦਾ ਹੈੱਡਕੁਆਟਰ ਹੁਣ ਵੀ ਦਲਾਈ ਲਾਮੇ ਦਾ ਹੈੱਡਕੁਆਟਰ ਧਰਮਸ਼ਾਲਾ ਹੀ ਹੈ, ਉੱਥੇ ਹੀ ਲਾਂਬਿਆ। ਉਹਨਾਂ ਚੋਂ ਬਹੁਤ ਸਾਰਿਆਂ ਦੇ ਸਿਰਾਂ ਤੇ ਵਾਲ ਵੀ ਹੁੰਦੇ ਸੀ, ਭਾਵੇਂ ਬੰਦਿਆਂ ਦੇ ਵੀ ਗੁੱਤਾਂ ਹੀ ਕੀਤੀਆਂ ਹੁੰਦੀਆਂ ਸੀ ਪਿੱਛੇ। ਔਰ ਉਸ ਪੀਰੀਅਡ 'ਚ ਉਹ ਜਿਹੜੇ ਨੇ ਬਹੁਤ ਸਾਰੇ ਉਹਨਾਂ ਚੋਂ ਦਰਬਾਰ ਸਾਹਿਬ ਵੀ ਆਉਂਦੇ ਸੀ ਔਰ ਉੱਥੇ ਉਹ ਦੰਡਵਤ ਪ੍ਰਣਾਮ ਜਿਹਨੂੰ ਕਹਿੰਦੇ ਨੇ ਲੰਮੇ ਪੈ ਕੇ ਪਰਿਕਰਮਾ 'ਚ ਉਹ ਆਪਣੀ ਪਰਿਕਰਮਾ ਪੂਰੀ ਕਰਦੇ ਸੀ। ਤੇ ਉਹ ਇਹ ਕਹਿੰਦੇ ਸੀ ਕਿ ਇਹ ਸਥਾਨ ਹੈ ਸਾਡੇ ਗੁਰੂ ਰਿਨਪੋਚੇ। ਔਰ ਇਹ ਗੱਲ ਸਰ ਕਪੂਰ ਸਿੰਘ ਹੋਰਾਂ ਨੇ ਵੀ ਆਪਣੀਆਂ ਲਿਖਤਾਂ ਦੇ ਵਿੱਚ ਕਿਤੇ ਕਹੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਮਾਨਤਾ ਤਿੱਬਤ ਔਰ ਸਿੱਕਮ ਔਰ ਭੂਟਾਨ ਦੇ ਉਹਨਾਂ ਇਲਾਕਿਆਂ 'ਚ ਵੀ ਹੈ ਜਿੱਥੇ ਗੁਰੂ ਸਾਹਿਬ ਗਏ। ਔਰ ਉਹਨਾਂ ਦਾ ਨਾਂ ਉੱਥੇ ਜਿਹੜਾ ਕੁਝ ਥਾਵਾਂ ਤੇ ਉਹਨਾਂ ਨੂੰ ਨਾਨਕ ਲਾਮਾ ਕਹਿੰਦੇ ਨੇ, ਕਿਉਂਕਿ ਲਾਮੇ ਦਾ ਮਤਲਬ ਐਨਲਾਈਟਨਡ ਪਰਸਨ ਹੁੰਦਾ ਹੈ। ਜਿਵੇਂ ਬੁੱਧਾ ਦਾ ਮਤਲਬ ਜਿਹੜਾ ਉਹ ਗਿਆਨਵਾਨ ਹੈ, ਇਸੇ ਤਰ੍ਹਾਂ ਲਾਮੇ ਦਾ ਮਤਲਬ ਇਹ ਹੈ ਕਿ ਜਿਹਨੂੰ ਗਿਆਨ ਬੋਧ ਹੋਇਆ। ਸੋ ਸਰ ਕਪੂਰ ਸਿੰਘ ਦਾ ਵੀ ਕਹਿਣਾ ਸੀ ਕਿ ਉਹ ਕੁਝ ਥਾਵਾਂ ਤੇ ਨਾਨਕ ਲਾਮਾ ਕਹਿੰਦੇ ਨੇ ਔਰ ਕੁਝ ਥਾਵਾਂ ਤੇ ਗੁਰੂ ਰਿਨਪੋਚੇ ਇਹ ਉਹਨਾਂ ਦੇ ਲੋਕਲ ਡਾਇਲੈਕਟ ਦੇ ਵਿੱਚ ਨਾਂ ਹੈ। ਸੋ ਇਸ ਆਰਟੀਕਲ 'ਚ ਵੀ ਜਦੋਂ ਮੈਂ ਇਹ ਰਿਨਪੋਚੇ ਦੇਖਿਆ ਤਾਂ ਮੇਰੀ ਯਾਦ 'ਚ ਉਹ ਅੱਧੀ ਸਦੀ ਪੁਰਾਣਾ ਜਿਹੜਾ ਸਰ ਕਪੂਰ ਸਿੰਘ ਹੋਰਾਂ ਦਾ ਰਾਈਟ ਅਪ ਔਰ ਉਸ ਵੇਲੇ ਲਾਮਿਆਂ ਦੇ ਦਰਬਾਰ ਸਾਹਿਬ ਜਾ ਕੇ ਇਸ ਤਰ੍ਹਾਂ ਦੰਡਵਤ ਪ੍ਰਣਾਮ ਨਾਲ ਦੀਦਾਰ ਕਰਨ ਦੀਆਂ ਖਬਰਾਂ ਵੀ ਲੱਗਦੀਆਂ ਸੀ ਜਿਹੜੀਆਂ ਬਾਅਦ ਦੇ ਵਿੱਚ ਵੀ ਮੀਡੀਆ 'ਚ ਕੋਟ ਹੁੰਦੀਆਂ ਰਹੀਆਂ, ਪਰ ਮੈਂ ਜ਼ਿਆਦਾ ਹੁਣ ਨਾ ਜਾਣਦੇ ਆ। ਮੈਂ ਕੁਛ ਉਹਦੀ ਜਸਟ ਆਰਟੀਕਲ ਦੀ ਦੱਸ ਦਿੱਤੀ ਹੈ, ਹਿਸਟੋਰੀਕਲ ਪਾਰਟ ਨੂੰ ਮੈਂ ਸਕਿਪ ਵੀ ਕਰਾਂਗਾ ਜਿਹੜਾ ਕਿਤੇ ਹੋਏਗਾ, ਲੇਕਿਨ ਚੱਲ ਕੀ ਰਿਹਾ ਹੈ ਔਰ ਕਿਵੇਂ ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ ਔਰ ਇਹ ਇਸ਼ੂ ਕੋਈ ਇਸ਼ੂ ਨਹੀਂ ਬਣਿਆ ਹੈ। ਹੁਣ ਅਸੀਂ ਪਿਛਲੇ ਦਿਨਾਂ 'ਚ ਜਾਣ ਤੋਂ ਪਹਿਲਾਂ ਜਿਹੜਾ ਅਸੀਂ ਪਰਸੋਂ ਦਾ ਇਸ਼ੂ ਜਿਹਦੇ 'ਚ ਅਸੀਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲਾਈਨ ਔਰ ਕਿਵੇਂ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਜਿਹੜਾ ਹੁਣ ਗੈਰ ਸਿੱਖਾਂ ਦੇ ਆਨੰਦ ਕਾਰਜ ਫਿਲਮੀ ਸਿਤਾਰਿਆਂ ਦੀ ਕਹਾਣੀ ਵੀ ਕਹੀ ਔਰ ਇਹ ਗੱਲ ਹੁਣ ਸਾਹਮਣੇ ਹੁਣ ਜਿਹੜਾ ਇਸ਼ੂ ਕਿਸੇ ਇੱਕ ਗਰੁੱਪ ਨੇ ਚੁੱਕਿਆ, ਉਹਨਾਂ ਨੇ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਪਿੱਛੇ ਜਿਹੜਾ ਉਹ ਦੂਲਾ ਅਹੂਜਾ ਕਿ ਕੌਣ ਉਹਦੇ ਵੱਡੀ ਕਲਗੀ ਲਾਈ ਹੋਈ ਹੈ ਔਰ ਇਹ ਮਰਿਆਦਾ ਦੀ ਉਲੰਘਣਾ ਹੋਈ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੁਸੀਂ ਕਲਗੀ ਕਿਉਂ ਨਹੀਂ ਲਾਈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਤਾਂ ਅਸੀਂ ਉਹਨਾਂ ਡਿਬੇਟਸ ਦੇ ਵਿੱਚ ਔਰ ਜਿਹੜੇ ਅਸਲੀ ਇਸ਼ੂ ਨੇ ਇਸ ਦੇ ਉੱਤੇ ਕਿਸੇ ਨੇ ਮੂੰਹ ਨਹੀਂ ਖੋਲਿਆ। ਸੋ ਮੈਂ ਜੇ ਹੁਣ ਉਹਨਾਂ ਸੰਸਥਾਵਾਂ ਦਾ ਨਾਂ ਲਵਾਂ ਜਿਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤਾਂ ਫਿਰ ਸ਼ਰਮ ਆਉਂਦੀ ਹੈ। ਕਹਿੰਦੇ ਕਿ ਵੀ ਇਹ ਸਾਨੂੰ ਬਿਲਕੁਲ ਹੀ ਭੁੱਲ ਗਿਆ ਔਰ ਕਿਸੇ ਦਾ ਰਾਈਟ ਅਪ ਮੈਂ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਕਿ ਵੀ ਸਿੱਖ ਆਪਣੇ ਆਪ ਨੂੰ ਇੰਨੇ ਕੁ ਓਪਨ ਮਾਈਂਡਡ ਕਹਿੰਦੇ ਨੇ। ਉਹਨੇ ਕੋਟ ਕੀਤਾ ਹੈ ਕਿ ਜੀ ਡੋਂਟ ਬੀ ਸੋ ਓਪਨ ਮਾਈਂਡਡ ਦੈਟ ਯੋਰ ਬ੍ਰੇਨ ਫਾਲਸ ਆਊਟ, ਕਿ ਓਪਨ ਮਾਈਂਡਡ ਨੇ ਤੁਹਾਡਾ ਦਿਮਾਗ ਹੀ ਥੱਲੇ ਡਿੱਗ ਪਏ। ਬਿਲਕੁਲ ਹਾਲ ਤਾਂ ਸਾਡਾ ਇਹ ਹੋਇਆ ਹੈ, ਕਿਉਂਕਿ ਇੱਕ ਪਾਸੇ ਅਸੀਂ ਭੁੱਲ ਰਹੇ ਹਾਂ ਕਿ ਕਿਵੇਂ ਵਿਉਂਤਬੱਧ ਤਰੀਕੇ ਨਾਲ ਸਾਨੂੰ ਤਾਂ ਅਯੁੱਧਿਆ ਮੰਦਿਰ ਬਾਬਰੀ ਮਸਜਿਦ ਹੀ ਇਸ਼ੂ ਨਜ਼ਰ ਆਉਂਦਾ, ਪਰ ਇਹ ਕਿਵੇਂ ਚੁੱਪ ਚਪੀਤੇ ਕਿਤੇ ਚਾਈਨਾ ਦੇ ਖਾਤੇ 'ਚ ਪਾ ਕੇ ਗੁਰਦੁਆਰਾ ਐਲੀਮੀਨੇਟ ਕਰਾ ਦਿਓ, ਗਿਆਨ ਗੋਦੜੀ ਪੰਡਤਾਂ ਨੇ ਕਰ ਦਿੱਤਾ, ਬਾਕੀ ਹਮਲੇ ਦੇ ਨਾਲ ਕਰ ਦਿੱਤਾ। ਔਰ ਐਸੇ ਗੁਰਦੁਆਰੇ ਜਿਵੇਂ ਕਰਨਾਟਕਾ ਦੇ ਗੁਰਦੁਆਰੇ ਦਾ ਮੈਂ ਹਵਾਲਾ ਦੇਖ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਨਾਲ ਦੂਜੇ ਪਾਸੇ ਗਣਪਤੀ ਦੀ ਮੂਰਤੀ ਵੀ ਰੱਖੀ ਹੋਈ ਹੈ। ਇਸੇ ਤਰ੍ਹਾਂ ਸ਼ਾਇਦ ਹਰਿਆਣੇ ਦੇ ਕਿਸੇ ਟਾਊਨ 'ਚ ਪਿਛਲੇ ਦਿਨਾਂ 'ਚ ਇੱਕ ਵੀਡੀਓ, ਵੱਡਾ ਹਾਲ ਹੈ ਗੁਰਦੁਆਰੇ ਦਾ ਔਰ ਉਹਦੇ 'ਚ ਕਿਸੇ ਸਾਧ ਦੀ ਮੂਰਤੀ ਵੀ ਰੱਖੀ ਹੋਈ ਹੈ ਔਰ ਉਹਨੂੰ ਵੀ ਲੋਕ ਮੱਥਾ ਟੇਕ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ। ਸੋ ਇਹ ਜਿਹੜਾ ਹੌਲੀ ਹੌਲੀ ਇੱਕ ਸਟੇਜ ਤੇ ਜਿਵੇਂ RSS ਮੰਦਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਜਾਣਾ ਚਾਹੁੰਦੀ ਸੀ, ਮਤਲਬ ਇਹ ਸੀ ਕਿ ਅਸੀਂ ਮੰਦਰਾਂ 'ਚ ਵੀ ਰੱਖਦੇ ਹਾਂ, ਇੱਕ ਕਮਰਾ ਲਾ ਦੇਣਗੇ, ਉੱਥੇ ਵੀ ਪੰਡਤ ਬਹਿ ਕੇ ਪੈਸੇ ਲਈ ਜਾਏਗਾ ਤੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਵੀ ਮੂਰਤੀ ਰੱਖ ਦਿਓ। ਇਹ ਰੈਸੀਪ੍ਰੋਕੇਸ਼ਨ ਹੈ, ਹਿੰਦੂ ਸਿੱਖ ਏਕਤਾ ਇਹਨੂੰ ਹੀ ਕਹਿੰਦੇ ਨੇ। ਬਿਲਕੁਲ। ਔਰ ਇਹ ਆਰਟੀਕਲ ਜਿਹੜਾ ਕਿ
ਦਾ ਵੀਕ ਚ ਰਵੀ ਬੈਨਰਜੀ ਨੇ ਲਿਖਿਆ, ਉਸ ਦੀ ਸ਼ੁਰੂਆਤ ਹੀ ਉਹਦਾ ਹੈਡਲਾਈਨ ਹੈ ਨਾਨਕ ਲਾਮਾ ਇਗਨੋਰਡ। ਹੁਣ ਇਗਨੋਰ ਸਿੱਖਾਂ ਨੇ ਵੀ ਇਗਨੋਰ ਕੀਤਾ ਵੀ ਕੀ ਹੋ ਰਿਹਾ। ਹਕੂਮਤ ਵੀ ਜਿਹੜੀ ਹੈ ਦਿੱਲੀ 'ਚ ਬੈਠੇ ਅਦਰਵਾਈਜ਼ ਔਨ ਦਾ ਡ੍ਰੌਪ ਆਫ ਦਾ ਹੈਟ ਹਰ ਗੱਲ ਨੂੰ ਰਿਐਕਟ ਕਰਦੇ ਨੇ। ਪਰ ਇੱਥੇ ਕਨਵਰਸ਼ਨ ਆਫ ਗੁਰੂ ਡੋਂਗਮੋਰ ਗੁਰਦੁਆਰਾ ਇਨਟੂ ਅ ਬੁੱਧਿਸਟ ਸ਼ਰਾਈਨ ਹੈਜ਼ ਸੈਟ ਅਲਾਰਮ ਬੈਲਸ ਰਿੰਗਿੰਗ। ਅਲਾਰਮ ਬੈਲਸ ਉਹਨਾਂ ਲਈ ਨੇ ਜਿਹਨਾਂ ਨੂੰ ਨਜ਼ਰ ਆ ਰਿਹਾ ਵੀ ਕੀ ਹੈ, ਲੇਕਿਨ ਵਾਸਟ ਮੈਜੋਰਿਟੀ ਸਿੱਖਾਂ ਦੇ ਵਿੱਚ ਦੀ ਕੋਈ ਚਰਚਾ ਨਹੀਂ ਹੋਈ। ਗਿਆਨ ਗੋਦਰੀ ਦੇ ਮੁੱਦੇ ਤੇ ਅਕਾਲ ਤਖਤ ਦੇ ਜਥੇਦਾਰ ਨੇ ਮੀਟਿੰਗ ਸੱਦੀ, ਐਲਾਨ ਕੀਤਾ ਅਸੀਂ ਮੋਰਚਾ ਲਾਵਾਂਗੇ। ਦੂਜਾ ਇੱਕੋ ਸਾਰ ਗੁਰਚਰਨ ਸਿੰਘ ਬੱਬਰ ਨੇ ਪੱਤਰਕਾਰ ਦਿੱਲੀ ਦੇ, ਉਹ ਵਿਚਾਰੇ ਆਪਣਾ ਕੰਮ ਕਰੀ ਜਾਂਦੇ ਨੇ, ਉਸ ਮੁੱਦੇ ਤੇ ਗ੍ਰਿਫਤਾਰੀ ਵੀ ਦੇ ਆਉਂਦੇ ਨੇ, ਫਿਰ ਅੱਗੇ ਜਾਰੀ ਰੱਖਦੇ ਨੇ। ਪਰ ਅਕਾਲ ਤਖਤ ਨੂੰ ਭੁੱਲ ਗਿਆ ਜਥੇਦਾਰਾਂ ਨੂੰ ਕਿ ਬਈ ਅਸੀਂ ਉਹ ਗੁਰਦੁਆਰਾ ਜਿਹੜਾ ਉਹ ਲਿਬਰੇਟ ਕਰਵਾਉਣਾ, ਉੱਥੇ ਸਕਾਟਸ ਦਾ ਦਫ਼ਤਰ ਬਣਾਇਆ ਹੋਇਆ ਜੀ। ਫਿਰ ਇਹ ਕਹਿੰਦੇ ਨੇ ਲੈਜੈਂਡ ਹੈਜ਼ ਇਟ that in 1516 Guru Nanak visited what is now northeastern India. On his way from Chung Kong to Bhutan, he passed through eastern Himalayas. As he travelled past a frozen lake, Yark grazers approached him with a prayer. All water sources in the region were frozen during winter. Could the Guru help them, please? Guru Nanak struck the lake with his staff, and the waters have remained ice-free ever since. In honor of the miracle, the lake was named Guru Dongmor. ਇਹ ਮੈਂ ਆਲਰੇਡੀ ਦੱਸ ਚੁੱਕਾ ਵੀ ਇਤਿਹਾਸ ਹੈ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਜਿਨ੍ਹਾਂ ਨੇ ਇਹਨੂੰ ਬੁੱਧਿਸਟ ਮੋਨੈਸਟਰੀ ਬਣਾਇਆ ਉਹਨਾਂ ਦੇ ਲਾਮਾ ਟਿਸ਼ਰਿੰਗ ਗੈਂਗਯੂਨ ਧੁਮਜ਼ੈ, ਉਸ ਨੂੰ ਜਿਹੜੀਆਂ ਫਿਰ ਕਿਸੇ ਆਰਟੀਕਲ ਦੇ ਵਿੱਚ ਹਾਈਲਾਈਟਸ ਹੁੰਦੀਆਂ, ਦਰਸ਼ਕ ਇਸ ਗੁਰਦੁਆਰੇ ਦੇ ਲੇਖ ਨੂੰ ਦੇਖ ਰਹੇ ਨੇ ਸਕਰੀਨ ਦੇ ਉੱਤੇ ਵੀ। ਔਰ ਇਹ ਡੁਮਜ਼ਾ ਹੈਡ ਕਹਿੰਦਾ ਦੇ ਪਲਾਨ ਟੂ ਬਿਲਡ ਦਾ ਹਾਈਐਸਟ ਗੁਰਦੁਆਰਾ ਇਨ ਦਾ ਵਰਲਡ ਹੀਅਰ ਇਨ ਸਿੱਕਮ। ਵੀ ਹੈਵ ਟੋਲਡ them ਟੂ ਡੂ ਦੈਟ ਇਨ ਕੈਨੇਡਾ। ਹੁਣ ਤੁਸੀਂ ਦੇਖੋ ਕਿ ਵੀ ਇਹ ਜਿਹੜਾ ਆਪਣੇ ਆਪ ਨੂੰ ਰਿਨਾਊਂਸ ਕਰਨ ਵਾਲੇ ਲਾਮੇ ਬਣੇ ਹੁੰਦੇ ਨੇ, ਇਹ ਕਹਿ ਰਿਹਾ ਜੀ ਸਿੱਖ ਇੱਥੇ ਦੁਨੀਆ ਦਾ ਸਭ ਤੋਂ ਉੱਚਾ ਗੁਰਦੁਆਰਾ ਬਣਾਉਣਾ ਚਾਹੁੰਦੇ ਸੀ, ਅਸੀਂ ਇਹਨਾਂ ਨੂੰ ਭਜਾ ਦਿੱਤਾ, ਕਿਹਾ ਜਾ ਕੇ ਕੈਨੇਡਾ 'ਚ ਬਣਾਓ। ਔਰ ਇਹ ਉਹੀ ਬੋਲੀ ਹੈ ਜਿਹੜੀ ਤੁਸੀਂ RSS ਜਾਂ ਮੋਦੀ ਜਾਂ ਉਹਨਾਂ ਦੇ ਸੁਣਦੇ ਹੋ ਜੀ, ਖਾਲਿਸਤਾਨ ਬਣਾਉਣਾ ਕੈਨੇਡਾ 'ਚ ਬਣਾਓ। ਸੋ ਤੋਂ ਕੋਈ ਅੰਦਾਜ਼ਾ ਨਹੀਂ ਹੁਣ ਜਿਹੜਾ ਇਹ ਲਾਣਾ ਔਖਾ ਨਹੀਂ ਹੈ ਵੀ ਇਸ ਸਾਰੇ ਮੂਵ ਦੇ ਬਿਹਾਈਂਡ ਵੀ ਕੌਣ ਹੋਏਗਾ। ਪਹਿਲਾਂ ਆਰਟੀਕਲ 'ਚ ਵੀ ਇਹਨੂੰ ਚਾਈਨਾ ਦੇ ਖਾਤੇ 'ਚ ਪਾਉਣ ਦਾ ਹੀ ਕੀਤਾ ਗਿਆ ਯਤਨ। ਰਿਪੋਰਟ ਸੇਜ਼ that British colonial maps also refer to the lake and areas by this name. Sikh sources they say that local Buddhists refer to the Guru as Nanak Lama. Apparently it was common for lamas from the region to visit the Golden Temple, where they would be received with great honor. In the 1960s, an eponymous Gurdwara was built by the lake. ਇਹ ਗੁਰਦੁਆਰਾ ਜਿਹੜਾ ਹੁਣ ਇਹਨਾਂ ਨੇ ਅੱਧੀ ਸਦੀ ਬਾਅਦ ਉਹਨੂੰ ਬੁੱਧਿਸਟ ਮੱਠ ਬਣਾਇਆ, 1960ਵਿਆਂ ਦੇ ਵਿੱਚ ਬਣਦਾ ਹੈ। The initiative came from Sikhs in the Indian Army. Later the shrine was expanded. Today it is a Buddhist monastery. ਇਹ ਭਾਰਤੀ ਫੌਜ ਵਾਲਿਆਂ ਨੇ ਬਣਾਇਆ, ਜਿਵੇਂ ਕਰਨਲ ਗਰੇਵਾਲ ਦਾ ਮੈਂ ਜ਼ਿਕਰ ਕੀਤਾ। 50 ਸਾਲ ਇਹ ਗੁਰਦੁਆਰਾ ਰਿਹਾ, ਹੁਣ ਇਹ ਮੱਠ ਬਣਾ ਦਿੱਤਾ ਗਿਆ। The Guru Granth Sahib has been moved out. The relics of Guru Nanak are not on the public view anymore. ਜਿਹੜੀਆਂ ਕੁਝ ਯਾਦਾਂ ਵੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਸੀ ਉਹ ਵੀ ਗਾਇਬ ਹੋ ਗਈਆਂ। Sources said that a strong Tibetan Buddhist upsurge, allegedly fomented by Chinese agents, influenced local tribes to convert the Gurdwara in August 2017. Allegedly, they have now dared the army to reconvert the shrine. The week had a tough time getting permission to visit the shrine because the local self-government, Dusma, has banned visits by the media and Sikhs. So eventually, I had to tell the army and the tourism department that I was a tourist. ਉਹਨੇ ਰਵੀ ਬੈਨਰਜੀ ਜੀ ਨੇ ਸਟੋਰੀ ਕੀਤੀ, ਉਹਨੇ ਕਿਹਾ ਜੀ ਜਿਹੜੀ ਸਿੱਕਮ ਦੀ ਲੋਕਲ ਗਵਰਨਮੈਂਟ ਹੈ ਉੱਥੇ ਸਿੱਖਾਂ ਤੇ ਮੀਡੀਆ ਦੇ ਆਣ ਤੇ ਪਾਬੰਦੀ ਹੈ। ਸੋ ਇਹ ਹੁਣ ਮੀਡੀਆ ਪਰਸਨ ਹੈ ਦਾ ਵੀਕਲੀ, ਉਹਨੇ ਕਿਹਾ ਜੀ ਮੈਂ ਕਿਹਾ ਵੀ ਮੈਂ ਟੂਰਿਸਟ ਹੈ ਔਰ ਇਸ ਤਰੀਕੇ ਨਾਲ ਮੈਂ ਉੱਥੋਂ ਦੀ ਪਰਮਿਸ਼ਨ ਲਈ ਪਹੁੰਚਣ ਦੀ। The Shromani Gurdwara Prabandhak Committee sent a 3-member team to Guru Dongmor. It was led by Dr. Balwinder Singh Joda, head of SGP's Religious Propagation Committee, but the team was denied entry. Colonel Davinder Singh Garewal, an SGPC advisor who was part of the team, said that the sudden upsurge was instigated by Chinese spies. China is using disgruntled Tibetans in Sikkim and the Northeast. They get information about Indian defenses from these people who are being used to subvert the Indian government's rule of law. I have learned from army sources that Dusmas, over which the state government has no control, work at the whims and fancies of Chinese spies in places like
Lachung, Lachin and Chungthong, they are closer to Tibetans than to Indians. The locals were not like this before, but the heavy influx from Tibet through Bhutan has made them anti-India. North Sikkim is slowly turning into a Kashmir. ਜੀ ਇਹ ਫਿਰ ਮੀਡੀਆ 'ਚ ਕਿਉਂ ਨਹੀਂ ਆਉਂਦਾ? ਹੁਣ ਇਹ ਕਹਿਣ ਦਾ ਇਹ ਕਰ ਰਹੇ ਨੇ ਜੋ ਉੱਥੇ ਤਿੱਬਤਨ ਆ ਰਹੇ ਨੇ ਵਾਇਆ ਭੂਟਾਨ, ਉਹ ਕਸ਼ਮੀਰ ਵਾਂਗ ਬਣ ਗਏ ਔਰ ਉਹ ਚਾਈਨਾ ਦੇ ਸਪਾਈ ਉਹਨਾਂ ਨੂੰ ਇਨਸਟੀਗੇਟ ਕਰ ਰਹੇ ਨੇ। ਸਾਰਾ ਮੂਵ ਜਿਹੜਾ ਹੈ ਜਿਵੇਂ ਚੀਨਿਆਂ ਦਾ ਹੈਗਾ। ਲੇਕਿਨ ਉੱਥੇ ਭੂਟਾਨ 'ਚ ਤੁਸੀਂ ਜਾ ਕੇ ਡੋਕਮਾ ਜਿਹੜਾ ਉੱਥੇ ਕੀ ਕੀਤਾ ਤੇ ਇੱਥੇ ਤੁਹਾਡਾ ਹਿਸਟੋਰੀਕਲ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ ਉਹਨਾਂ ਨੇ ਕਬਜ਼ਾ ਕਰਕੇ ਉਹਨੂੰ ਮੱਠ 'ਚ ਬਣਾ ਦਿੱਤਾ ਹੈ। ਉੱਥੇ ਡੋਕਲਾਮ 'ਚ ਤਾਂ ਬਾਰਡਰ ਵੀ ਨਹੀਂ ਸੀ ਲੱਗਦਾ ਇੰਡੀਆ ਦਾ ਚਾਈਨਾ ਨਾਲ, ਔਰ ਇਹ ਤਾਂ ਤੁਹਾਡੀ ਸਟੇਟ ਹੈ ਸਿੱਕਮ, ਭੂਟਾਨ ਤਾਂ ਤੁਹਾਡਾ ਮੁਲਕ ਨਹੀਂ ਸੀ। ਬਿਲਕੁਲ। ਲੇਕਿਨ ਜ਼ਾਹਰ ਹੈ ਕਿ ਇਹ ਸਾਰਾ ਜਿਹੜਾ ਹੈ ਇਹ ਕਿਤੇ ਨਾ ਕਿਤੇ ਐਂਟਾਈ ਚਾਈਨਾ ਫੈਕਟਰ ਵੀ ਪਲੱਸ ਸਿੱਖਾਂ ਦੀ ਹਿਸਟਰੀ ਕਿ ਭਾਈ ਇਧਰ ਹੇਮਕੁੰਟ ਤੇ ਸਿੱਖ ਪਹੁੰਚੇ ਹੁੰਦੇ ਨੇ, ਉੱਥੇ ਸਿੱਕਮ 'ਚ ਪਹੁੰਚਦੇ ਨੇ, ਦੂਜੀਆਂ ਥਾਵਾਂ ਤੇ ਦੁਨੀਆ ਭਰ ਦੇ ਵਿੱਚ ਸਾਡੇ ਗੁਰਦੁਆਰੇ ਇਸ ਵੇਲੇ ਜਿਨ੍ਹਾਂ ਨੂੰ ਉਹਨਾਂ ਦੇ ਪੱਤਰਕਾਰ ਵੀ ਕਹਿੰਦੇ ਨੇ ਕਿ ਲੋਕਤੰਤਰ ਦੀ ਜੇ ਕੋਈ ਹੋਪ ਹੈ ਭਾਰਤ 'ਚ ਤਾਂ ਗੁਰਦੁਆਰੇ ਨੇ। ਫਿਰ ਉਹ ਕਹਿੰਦਾ ਵੀ ਮੋਦੀ ਸਰਕਾਰ ਜਿੰਨਾ ਮਰਜ਼ੀ ਭੁੱਖਾ ਮਾਰੇ, ਸਿੱਖ ਇਹਨਾਂ ਨੂੰ ਭੁੱਖੇ ਨਹੀਂ ਮਰਨ ਦੇਣਗੇ ਜਦੋਂ ਤੱਕ ਸਿੱਖ ਗੁਰਦੁਆਰੇ ਨੇ ਲੰਗਰ ਚੱਲਦੇ ਰਹਿਣਗੇ। ਉਹ ਕਹਿੰਦੇ ਨੇ ਤੁਹਾਡੇ ਅਸੀਂ ਗੁਰਦੁਆਰੇ ਹੀ ਬੰਦ ਕਰ ਦੇਣੇ ਜੀ, ਦਰਬਾਰ ਸਾਹਿਬ ਦੇ ਲੰਗਰ ਦੇ ਉੱਤੇ ਜਜੀਆ ਲਾ ਦੇਣਾ ਕਿ ਵੀ ਤੁਸੀਂ ਇੰਨਾ ਕੁ ਦਿਓ ਕੀ ਹੈ। ਬਿਲਕੁਲ। ਜੇ ਤੁਸੀਂ ਇਹਨਾਂ ਸਾਰੇ ਨੂੰ ਮਿਲਾ ਕੇ ਦੇਖੋਗੇ ਫਿਰ ਇਹ ਸਮਝ ਆਏਗੀ ਵੀ ਇਹ ਗੇਮ ਜਿਹੜੀ ਹੈ ਇਵੇਂ ਨਹੀਂ ਹੈ ਜਿਵੇਂ ਨਜ਼ਰ ਆਉਂਦੀ ਹੈ, ਜਾਂ ਜਿਵੇਂ ਕਈ ਵਾਰੀ ਪੱਤਰਕਾਰ ਵੀ ਇਨਕਲੂਡਿੰਗ ਇਹ ਜਰਨਲਿਸਟ ਵੀ ਵਿਚਾਰੇ ਨੇ ਚੰਗੀ ਮਿਹਨਤ ਕੀਤੀ ਹੈ, ਪਰ ਵਰਜਨ ਤਾਂ ਜੋ ਉਹਨੂੰ ਉੱਥੇ ਜਾਂਦੇ ਆ ਆਰਮੀ ਨੇ ਦਿੱਤੀ ਹੋਏਗੀ ਉਹੀ ਉਹਨੇ ਚਾਈਨਾ ਦੇ ਖਾਤੇ 'ਚ ਪਾਈ ਹੈ। ਬਿਲਕੁਲ। After the team was denied permission to enter the Gurdwara, SGPC asked the Siliguri Gurdwara Committee to fight a legal battle on its behest. Not all Gurdwaras come under SGPC, but since Guru Dangmar is a historical Gurdwara, the SGPC is fighting the case, said Davinder Singh, Secretary, Siliguri Gurdwara Committee. You know, SGPC ने फिर Siliguri Gurdwara Committee ਨੂੰ ਕਿਹਾ ਜੀ ਤੁਸੀਂ ਜਾ ਕੇ ਦੇਖੋ। My stops on this trip were Chutlong, Lachung, Lachin and Guru Dongmar. Chungthang has a big Gurdwara which is also under threat. Joda said a Gurdwara in Ladakh survived a takeover bid recently. That was near the Chinese border too. He said the locals objected to Gurdwaras in their areas, but thanks to the army, the Gurdwaras. ਹੁਣ ਕੱਲਾ ਗੁਰਦੁਆਰਾ ਗੁਰੂ ਡੋਂਗਮਾਰ ਹੀ ਐਲੀਮੀਨੇਟਿੰਗ ਉਹ ਤਾਂ ਬਣ ਗਿਆ ਮੱਠ। ਉਹਨਾਂ ਨੇ ਕਿਹਾ ਜੀ ਜਿਹੜਾ ਦੂਸਰਾ ਗੁਰਦੁਆਰਾ ਹੈ, ਇੱਕ ਹੋਰ ਵੱਡਾ ਗੁਰਦੁਆਰਾ ਹੈ, ਉਸ ਦੇ ਉੱਤੇ ਵੀ ਜਿਹੜਾ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਔਰ ਲਦਾਖ ਦਾ ਗੁਰਦੁਆਰਾ ਜਿਹੜਾ ਤੀਸਰਾ ਉਹ ਸ਼ਾਇਦ ਜਿਹੜਾ ਹੈ ਉਹ ਪੱਥਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪੈਰ ਲੱਗੇ ਹੋਏ ਨੇ, ਉਹ ਵੀ ਟੇਕ ਓਵਰ ਕਰਨ ਦੀ ਕੋਸ਼ਿਸ਼। ਸੋ ਯਾਨੀ 3 ਗੁਰਦੁਆਰੇ ਹਿਸਟੋਰੀਕਲੀ ਸਾਡੇ ਉੱਥੇ ਐਲੀਮੀਨੇਟ, 2 ਅਜੇ ਸਰਵਾਈਵ ਨੇ, ਪਰ ਮੈਂ ਜਦੋਂ ਇੱਕ ਗੁਰਦੁਆਰੇ ਦਾ ਦੇਖਦਾ ਉਹਦੇ ਬਾਹਰ ਉਹਨਾਂ ਨੇ ਆਲਰੇਡੀ ਬਲੌਕ ਕਰ ਦਿੱਤਾ ਹੋਇਆ। ਸੋ ਕਿਸੇ ਵੇਲੇ ਵੀ ਉੱਥੇ ਕੋਈ ਸਿੱਖ ਤਾਂ ਰਹਿੰਦੇ ਨਹੀਂ ਹੈ, ਫੌਜ ਦਾ ਹੀ ਨੇ, ਫੌਜ ਦਾ ਕੋਈ ਇੰਟਰਸਟ ਹੋ ਤਾਂ ਸਗੋਂ ਚਾਹਣਗੇ ਵੀ ਸਿੱਖਾਂ ਦੀ ਹੌਸਟਿਲਿਟੀ ਹੋਏ, ਸਿੱਖ ਤੇ ਬੌਧੀ ਵੀ ਲੜਨ, ਜਿਵੇਂ ਇਧਰ ਇਹਨਾਂ ਦਾ ਜਿਹੜਾ ਸਿੱਖਾਂ ਮੁਸਲਮਾਨਾਂ ਦਾ ਟਕਰਾਅ ਇਹਨਾਂ ਨੇ ਜਾਰੀ ਰੱਖਿਆ। My journey to Guru Dongmar started at 3 AM. It took 11 hours to cover 70 kilometers from Lachin to Guru Dongmar thanks to the snow and terrain. ਕਿ ਬਰਫ਼ ਔਰ ਇਸ ਕਿਸਮ ਦਾ ਮਾਹੌਲ ਕਿ ਮੈਂ 3 ਵਜੇ ਸਵੇਰੇ ਸ਼ੁਰੂ ਕੀਤਾ ਤੇ 11 ਘੰਟੇ ਮੈਨੂੰ ਲੱਗੇ 70 ਕਿਲੋਮੀਟਰ ਸਫ਼ਰ ਤੈਅ ਕਰਦੇ। Guru Dongmar I headed for the Gurdwara and realized that it could hardly be identified as one anymore. ਕਹਿੰਦੇ ਮੈਂ ਡੋਂਗਮੋਰ ਜਾਣ ਦੀ ਕੋਸ਼ਿਸ਼ ਕੀਤੀ, ਫਿਰ ਮੈਨੂੰ ਲੱਗਿਆ ਵੀ ਉੱਥੇ ਤਾਂ ਹੁਣ ਗੁਰਦੁਆਰਾ ਰਹਿਣ ਹੀ ਨਹੀਂ ਦਿੱਤਾ ਹੈ, ਮੈਂ ਪਛਾਣਾਂਗਾ ਕਿਵੇਂ। The gate was closed with a stone. ਦੇ ਗੇਟ ਦੇ ਅੱਗੇ ਵੱਡਾ ਪੱਥਰ ਨਾਲ ਉਹਨੂੰ ਬੰਦ ਕੀਤਾ। Inside the complex Buddhist flags were aplenty. ਅੰਦਰ ਜਿਹੜਾ ਗੁਰਦੁਆਰੇ ਦਾ ਕੰਪਲੈਕਸ ਹੈ ਉਹਦੇ ਵਿੱਚ ਬੋਧੀਆਂ ਦੇ ਝੰਡੇ ਜਿਹੜੇ ਨੇ ਉਹ ਲਹਿਰਾ ਰਹੇ ਸੀ। The inner door had images of dragons painted on them, ਕਿਉਂਕਿ ਡਰੈਗਨ ਚਾਈਨੀਜ਼ ਹੋਏ, ਭੂਟਾਨੀਜ਼, ਇਹਨਾਂ ਦਾ ਦੀ ਨਿਸ਼ਾਨੀ ਹੈ ਅੰਦਰ, ਉਹਦੇ ਉਹ ਪੇਂਟ ਕੀਤੇ ਹੋਏ ਨੇ ਡਰੈਗਨ। As the Gurdwara was closed, I got curious and sourced pictures of the inside. The photos showed images of Buddha installed in the hall. ਕਹਿੰਦੇ ਕਿ ਵੀ ਗੁਰਦੁਆਰਾ ਦਾ ਬੰਦ ਸੀ, ਬਾਹਰ ਜਿਹੜੇ ਨੇ ਔਰ ਇਹ ਪਿਕਚਰ ਦਰਸ਼ਕ ਦੇਖ ਰਹੇ ਨੇ ਕਿ ਕਿਵੇਂ ਬੁੱਧਿਸਟ ਫਲੈਗ ਲੱਗੇ ਹੋਏ ਨੇ ਔਰ ਅੰਦਰ ਬੁੱਧ ਦੀ ਜਿਹੜੀ ਇਮੇਜ ਰੱਖੀ ਹੋਈ ਹੈ। Padma Sambha also called Guru Rinpoche. However, a plaque at the gate said the Gurdwara had been renovated in 1998 by Lieutenant General PPS Bindra, then commander of Sikkim Mountain Division. उन्होंने कहा जी बाकी सब तो मठ है,
ਬਾਹਰ ਇੱਕ ਪਲੈਕ ਲੱਗੀ ਹੈ ਕਿ ਵੀ ਲੈਫਟੀਨੈਂਟ ਜਨਰਲ PPS ਬਿੰਦਰਾ ਨੇ ਜਿਹੜਾ ਕਮਾਂਡੈਂਟ ਸੀ ਸਿੱਕਮ ਮਾਊਂਟੇਨ ਦਾ ਉਹਨੇ ਇਹਦੀ ਰਿਪੇਅਰ ਕਰ ਬੁੱਧਿਸਟ ਬਲੀਵ that the Guru Dongmar lake miracle was performed by Guru Padmasambhava in the 8th century. Hence, Guru Dongmar is a holy spot for both Buddhists and Sikhs. Every year, the lake is visited by around 2 lakh Sikh pilgrims. ਹੁਣ ਇਹ ਗੁਰਦੁਆਰਾ ਇੰਨਾ ਇੰਪੋਰਟੈਂਟ ਸੀ ਕਿ ਇਸ ਲੇਕ ਦੇ ਉੱਤੇ ਕਿਉਂਕਿ ਇਹਦੀ ਪਬਲਿਸਿਟੀ ਵੀ ਹੋਈ ਤੁਸੀਂ ਗੂਗਲ ਵੀ ਕਰੋਗੇ ਤੇ ਉਹ ਹਾਈਐਸਟ ਦੁਨੀਆ ਦਾ ਸਭ ਤੋਂ ਉੱਚਾ ਗੁਰਦੁਆਰਾ ਉਹਨੂੰ ਕਹਿੰਦੇ ਨੇ 2 ਲੱਖ ਸਿੱਖ ਇਸ ਲੇਕ ਔਰ ਗੁਰਦੁਆਰੇ ਨੂੰ ਵਿਜ਼ਿਟ ਕਰਦੇ ਸੀ ਹਰ ਸਾਲ Perhaps Sikh army personnel posted in the region might have built the first structure in the 1960. In 1970, I was posted there as a lieutenant, said Garewal. The small Gurdwara was there and it was not an army. It was not an army land. It is believed that Sikh regiment posted there built the Gurdwara for the prayers. However, no one knows for sure. So 1960 ਜਿਵੇਂ ਪਹਿਲਾਂ ਕਿ ਇਹ ਸੀ ਔਰ ਇਹ ਕਰਨਲ ਗਰੇਵਾਲ ਨੇ ਅੱਗੋਂ ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਗੁਰਦੁਆਰੇ ਨੂੰ ਅੱਗੋਂ ਮਨਾਉਣ ਤੋਂ ਪਹਿਲਾਂ ਸਾਰੇ ਲਾਮਿਆਂ ਦੇ ਨਾਲ ਗੱਲ ਕੀਤੀ ਹੀ saw the structure was ਜਿਹੜਾ ਬੁਰੀ ਹਾਲਤ ਸੀ I spoke to the Thangu Lama and other Buddhist monks. He said all of them told me about the coming of Guru Nanak, that he was known to local people as Guru Nanak Lama. So Garewal and his Sikh colleagues rebuilt the Gurdwara with donations. We spent around rupees 3 lakh. The money didn't come from army. ਅਸੀਂ ਆਪਣੀ ਜੇਬਾਂ ਚੋਂ ਖਰਚੇ ਉਹਨਾਂ ਨੇ ਕਿਹਾ ਮੈਂ ਪਹਿਲਾਂ ਸਾਰੇ ਲਾਮਿਆਂ ਤੋਂ ਲੋਕਲ ਜਿਹੜੇ ਸੀ ਕਨਫਰਮ ਕਿ ਉਹਨਾਂ ਨੇ ਕਿਹਾ ਜੀ ਹਾਂ ਇਹ ਨਾਨਕ ਲਾਮਾ ਨੇ ਔਰ ਇਹ ਆਏ ਔਰ ਇਹ ਉਹਨਾਂ ਦਾ ਹੀ ਹੈ ਸਾਰਾ ਫਿਰ ਉਹਨਾਂ ਨੇ ਉਹਦੀ ਬਿੰਦਰਾ ਦੀ ਗੱਲ ਕੀਤੀ ਕਿ ਬਈ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਮੈਂ ਉਹਨੂੰ ਰੀਬਿਲਡ ਕਰਵਾਇਆ ਸੀਗਾ ਔਰ ਉਹਨਾਂ ਨੇ ਕਿਹਾ ਵੀ ਲੋਕਲ ਏਰੀਆ ਡਿਵੈਲਪਮੈਂਟ ਫੰਡ ਚੋਂ ਅਸੀਂ ਕੀਤਾ ਔਰ ਇਹ ਜਦੋਂ ਦਾ ਗੁਰਦੁਆਰਾ ਵਾਸ ਦੈਨ ਨੇਮਡ ਐਜ਼ ਸ਼ਰਾਈਨ ਆਫ ਗੁਰੂ ਨਾਨਕ ਲਾਮਾ ਕੀਪਿੰਗ ਇਨ ਮਾਈਂਡ ਦਾ ਬਿਲੀਵਸ ਆਫ ਦਾ ਲੋਕਲ ਪੀਪਲ The Chief Minister and the Governor visited us and appreciated efforts. In fact, the Governor even initiated langar there. ਹੁਣ ਜਿੱਥੇ ਸਿੱਕਮ ਦਾ ਚੀਫ ਮਿਨਿਸਟਰ ਗਵਰਨਰ ਆਇਆ ਹੋਏ ਲੰਗਰ ਦੇ ਨਾਲ ਉਸ ਦੀ ਸ਼ੁਰੂਆਤ ਹੋਏ ਉਹ ਅੱਜ ਮੱਠ ਬਣ ਜਾਏ ਔਰ ਉਹਨਾਂ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਬੋਲੇ ਅਬਾਊਟ ਦਾ ਕਰੰਟ ਡਿਵੈਲਪਮੈਂਟਸ ਬਿੰਦਰਾ ਸੈਡ ਕਿ ਵੀ ਮੈਂ ਵਿਜ਼ਿਟ ਨਹੀਂ ਅਜੇ ਕੀਤਾ ਪਰ ਉੱਥੇ ਕੁਝ ਵੀ ਇੰਪੋਸੀਬਲ ਨਹੀਂ ਹੈ ਔਰ ਮੈਨੂੰ ਕਿਉਂਕਿ ਡਿਟੇਲ ਨਹੀਂ ਪਤਾ मैं इस बारे कुछ नहीं कहना चाहता और वट जड़ा इस तो contrary to the claims of Sikhs local Buddhist claim the monastery was built by Lepcha Buddhists. The wall of the shrine has an inscription that says it is further believed that Guru Rinpoche personally consecrated the site where Lepcha Buddha built the monastery in 1788 AD. ਇਹ ਹੁਣ ਬੁੱਧਿਸਟ ਕਾਊਂਟ ਦਿੱਤਾ ਹੈ ਜੀ ਉਹ ਕਹਿੰਦੇ ਨੇ ਨਹੀਂ ਇਹ ਤਾਂ 8ਵੀਂ ਸਦੀ ਚ ਬਣਿਆ ਦੂਜੇ ਚ ਬਣਿਆ ਜਸਟ ਜਦੋਂ ਤੁਸੀਂ ਕਿਤੇ ਕਬਜ਼ਾ ਕਰਦੇ ਹੋ ਜਿਵੇਂ ਇਹਨਾਂ ਨੇ ਜਿਹੜਾ ਗੁਰਦੁਆਰਾ ਗਿਆਨ ਗੋਦੜੀ ਨੂੰ ਐਲੀਮੀਨੇਟ ਕੀਤਾ ਹੈ ਫਿਰ ਇਹ ਲੰਬੀ ਚੌੜਾ ਆਰਟੀਕਲ ਹੈ ਮੈਂ ਜਿਹੜਾ ਐਡਵਾਈਸ ਟਾਈਮ ਮੈਂ ਦੇਖ ਰਿਹਾ ਮੈਂ ਸਾਰਾ ਨਹੀਂ ਡਿਸਕਸ ਕਰ ਸਕਾਂਗਾ ਔਰ ਜਿਹੜੇ ਵੀ ਇੰਟਰਸਟਿਡ ਵੀਰ ਭੈਣਾਂ ਨੇ ਨਾਨਕ ਲਾਮਾ ਇਗਨੋਰਡ ਇਹ ਕਰਕੇ ਗੂਗਲ ਕਰਨਗੇ ਤੇ ਦਾ ਵੀਕ ਦਾ ਇਹ ਆਰਟੀਕਲ ਸਾਹਮਣੇ ਆਏਗਾ ਸੋ ਮੈਂ ਇਹ ਸਮਝਦਾ ਕਿ ਵੀ ਇਹ ਜਿਹੜਾ ਬੇਸਿਕ ਪਾਰਟ ਹੈ ਉਹ ਇਹੀ ਹੈ ਔਰ ਇਸ ਦੇ ਵਿੱਚ ਲਾਮਿਆਂ ਦੀ ਕਾਫੀ ਪ੍ਰੋਵੋਕੇਟਿਵ ਸਟੇਟਮੈਂਟਸ ਨੇ ਔਰ ਕਿ ਵੀ ਇਹ ਜਿਹੜਾ ਦਾ ਸਿਲੀਗੁੜੀ ਗੁਰਦੁਆਰਾ ਕਮੇਟੀ ਟੋਲਡ ਮੀ that Sikkim government had sanctioned rupees 50 lakh for a monastery in Guru Dongmar but the Zuma wanted to turn our Gurdwara into a monastery. ਉਹਨੇ ਕਿਹਾ ਜੀ ਇਵਨ ਜਿਹੜੀ ਸਿੱਕਮ ਦੀ ਗਵਰਨਮੈਂਟ ਹੈ ਉਹ ਵੀ ਉਹਨੂੰ ਮੋਨੈਸਟਰੀ ਬਣਾ ਰਹੀ ਹੈ ਔਰ ਮੱਠ ਬਣਾ ਰਹੀ ਹੈ ਲੇਕ ਦੀ ਡਿਵੈਲਪਮੈਂਟ ਲਈ ਗਵਰਨਮੈਂਟ ਨੇ ਪੈਸੇ ਦਿੱਤੇ ਨੇ ਔਰ ਇਹ ਸਾਰੇ ਨੂੰ ਜਿਹੜਾ ਦਾ ਬੁੱਧਿਸਟ ਅਪਸਰਜ ਇਨ ਗੁਰੂ ਡੋਂਗਮਾਰ ਵਾਸ ਅਨਐਕਸਪੈਕਟਡ ਫॉर द ਸਿੱਕਮ ਗਵਰਨਮੈਂਟ Union Home Minister Rajnath Singh invited Chief Minister Pawan Kumar Chamling to Delhi and discussed matter in detail. Intelligence Bureau sources confirmed that the centre has received several reports of influence in North Sikkim. Global Times, a Chinese government-controlled English newspaper, wrote an editorial asking Beijing to stop recognizing Sikkim as an Indian state. Beijing should reconsider ਇਹ ਉਹਨੇ ਅੱਗੋਂ ਫਿਰ ਚਾਈਨਾ ਦੇ ਖਾਤੇ 'ਚ ਪਾ ਦਿੱਤਾ ਕਿ ਜੀ ਉਹ ਜਿਹੜੇ ਨੇ ਇਹਨੂੰ ਟੇਕ ਓਵਰ ਕਰਨਾ ਚਾਹੁੰਦੇ ਨੇ ਇਸ ਲਈ ਉਹ ਗੁਰਦੁਆਰੇ ਨੂੰ ਉਹਨਾਂ ਨੇ ਮੱਠ ਬਣਾ ਦਿੱਤਾ ਹੈ ਪਰ ਮੈਂ ਦੇਖਦਾ ਕਿ ਸਿੱਖ ਕੌਮ ਕਿਸ ਪਾਸੇ ਲੱਗੀ ਹੋਈ ਹੈ ਔਰ ਕਿਵੇਂ ਉਸ ਵਾਸਟ ਸਬ ਕੰਟੀਨੈਂਟ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜਦੋਂ ਅਸੀਂ ਹੁਣ 550 ਸਾਲਾ ਪ੍ਰਕਾਸ਼ ਪੁਰਬ ਦੇਖਾਂਗੇ ਨਗਰ ਕੀਰਤਨ ਹੋਏਗਾ ਪੰਜ ਪਿਆਰੇ ਨੇ ਪਿੱਛੇ ਜਾ ਰਹੇ ਨੇ
ਅਸੀਂ ਵੀ ਉਹਨੂੰ ਸੈਲੀਬ੍ਰੇਟ ਕਰਾਂਗੇ ਜੀ, ਅਸੀਂ ਕਰ ਰਹੇ ਹਾਂ, ਪਰ ਅਸੀਂ ਇਹ ਭੁੱਲ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਜਿੱਥੇ ਜਿੱਥੇ ਚਰਨ ਛੋਹ ਹੈ ਬਿਲਕੁਲ ਉਹ ਕਿਵੇਂ ਸਾਡੀ ਹਿਸਟਰੀ ਉਹ ਸਬ ਕੰਟੀਨੈਂਟ ਚੋਂ ਵਾਈਪ ਆਊਟ ਹੋ ਰਹੀ ਹੈ। ਇੱਕ ਪਾਸੇ ਪਾਕਿਸਤਾਨ 'ਚ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਵੀ ਕਿਵੇਂ ਉਹ ਇੱਕ ਤੋਂ ਬਾਅਦ ਇੱਕ ਗੁਰਦੁਆਰੇ ਜਿਹੜੇ ਨੇ ਸਾਡੇ ਖੁੱਲ ਵੀ ਰਹੇ ਨੇ, ਹਿਸਟਰੀ ਜਿੱਥੇ ਜਿੱਥੇ ਵੀ ਸਾਡੀ ਹੈ ਉਸ ਨੂੰ ਰੈਕਗਨਾਈਜ਼ ਕੀਤਾ ਜਾ ਰਿਹਾ ਹੈ, ਪਰ ਦੂਸਰੇ ਪਾਸੇ ਸਾਡੀ ਹਿਸਟਰੀ ਜਿਹੜੀ ਹੈ ਉਹ ਵਾਈਪ ਆਊਟ ਕੀਤੀ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਲੈਂਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। Thank you so much. Viewers, Susanna Esra Banirana, milte hain after this short break.